ਮੁੱਖ ਮੰਤਰੀ ਦਿੱਲੀ ਦੇ ਜਿਹੜੇ ਅਸ਼ਿਸ਼ੋਦੀਆ ਉਹਨਾਂ ਦੇ ਘਰੇ ਰੇਡ, ਆਪ ਨੇ ਇਸ ਨੂੰ ਬਦਲਾਖੋਰੀ ਦੱਸਿਆ। ਬਿਲਕੁਲ ਜੀ, ਮੈਰਾਥਨ ਰੇਡ ਜਿਹੜੀ ਆ ਹਾਲੇ ਵੀ ਚੱਲ ਰਹੀ ਆ। ਮਤਲਬ ਕਿ ਹੁਣ ਤੁਸੀਂ ਦੇਖ ਲਓ ਕਿ 8:45 ਹੋ ਗਏ ਨੇ ਤੇ ਸਵੇਰੇ 7-8 ਵਜੇ ਖਬਰਾਂ ਆਉਣੀਆਂ ਸਟਾਰਟ ਹੋਈਆਂ ਸੀ। ਲਗਭਗ 12 ਘੰਟੇ ਤੇ ਹੋ ਗਏ ਆ। 12 ਘੰਟੇ ਤੇ ਮੰਨ ਕੇ ਚੱਲੋ, ਹੁਣ ਐਗਜ਼ੈਕਟ ਟਾਈਮ ਦਾ ਨਹੀਂ ਪਤਾ ਕਿ ਕਿਹੜੇ ਵੇਲੇ ਐਂਟਰ ਹੋਏ ਨੇ, ਪਰ ਸੱਦ ਰਹੇ ਹਜੇ ਲੋਕ ਮੂੰਹ ਹੱਥ ਧੋ ਰਹੇ ਸੀਗੇ, ਚਾਹ ਪਾਣੀ ਦੀ ਤਿਆਰੀ ਸੀ। ਤਾਂ ਠੀਕ ਉਸ ਵੇਲੇ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਹਿ ਦਿੱਤਾ ਸੀਗਾ ਕਿ ਆਓ ਜੀ ਆਇਆਂ ਨੂੰ, ਮਤਲਬ ਕਿ ਸੀਬੀਆਈ ਨੂੰ ਕਹਿ ਦਿੱਤਾ ਸੀਗਾ। ਤੇ ਮੈਂ ਕਿਹਾ ਲਓ ਵੀ ਹੁਣ ਤੁਸੀਂ ਵੀ ਭੱਜੋ, ਪੰਜਾਬ ਵਾਲਿਓ, ਤੁਸੀਂ ਵੀ ਟਵਿੱਟਰ ਤੇ ਭੱਜੋ, ਪੁਲਿਸ ਪੈ ਗਈ ਜੇ। ਸੋ ਪੁਲਿਸ ਪੈ ਗਈ ਸਵੇਰੇ ਸਵੇਰੇ। ਤੇ ਉਸ ਤੋਂ ਬਾਅਦ ਹਾਲੇ ਵੀ ਸੀਬੀਆਈ ਜਿਹੜੀ ਆ ਉਹ ਕੁਝ ਟਿਕਾਣਿਆਂ ਤੇ ਅਤੇ ਸਿਸੋਦੀਆ ਦੇ ਘਰ ਦੇ ਵਿੱਚ ਰੇਡ ਕਰਕੇ ਜੋ ਉੱਥੋਂ ਹਾਸਲ ਕਰ ਸਕਦੀ ਹੈ ਜਾਂ ਕਰਨਾ ਚਾਹੁੰਦੀ ਹੈ ਉਹਦੇ ਵਾਸਤੇ ਜਦੋਜਹਿਦ ਕਰ ਰਹੀ ਹੈ। ਪਰ ਉਸ ਤੋਂ ਬਾਅਦ ਸਾਰਾ ਦਿਨ ਅੱਜ ਰਾਜਨੀਤੀ ਦੇ ਵਿੱਚ ਚੁੰਝ ਪੜਾਈ ਹੁੰਦੀ ਰਹੀ। ਇੱਕ ਪਾਸੇ ਮਤਲਬ ਕਿ ਸਵੇਰੇ 8:30 ਵਜੇ ਜਦੋਂ ਹੀ ਇਹ ਸਿਲਸਿਲੇਵਾਰ ਤਰੀਕੇ ਨਾਲ ਖਬਰਾਂ ਆਉਣੀਆਂ ਸਟਾਰਟ ਹੋਈਆਂ ਤਾਂ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਬਿਲਕੁਲ ਆਪੋ ਸਾਹਮਣੇ ਹੋ ਗਏ। ਰਾਜ ਸਭਾ ਦੇ ਸੰਸਦ ਮੈਂਬਰ ਰਾਘਵ ਚੱਡਾ, ਜਿਨ੍ਹਾਂ ਨੂੰ ਆਪਾਂ ਮਿੰਨੀ ਦੇ ਤੌਰ ਤੇ ਜਾਣਦੇ ਆ, ਤਾਂ ਇਹਨਾਂ ਨੇ ਕਿਹਾ ਕਿ ਸੀਬੀਆਈ ਨੇ ਅਰਵਿੰਦ ਕੇਜਰੀਵਾਲ ਦੇ ਇੱਥੇ ਛਾਪਾ ਮਾਰਿਆ, ਕੇਵਲ 4 ਮਫਲਰ ਮਿਲੇ ਸੀਗੇ। ਤੇ ਹੁਣ ਮਨੀਸ਼ ਸਿਸੋਦੀਆ ਦੇ ਘਰ ਦੇ ਵਿੱਚ ਵੀ ਇਹਨਾਂ ਨੂੰ ਕੇਵਲ ਤੇ ਕੇਵਲ ਪੈਨਸਲ, ਨੋਟਬੁੱਕ ਤੇ ਜਿਓਮੈਟਰੀ ਬਾਕਸ ਹੀ ਮਿਲ ਲੱਗੇ। ਉਧਰ ਬੀਜੇਪੀ ਦੇ ਨੇਤਾ, ਇਹਨਾਂ ਦੇ ਪੁਰਾਣੇ ਸਾਥੀ ਕਪਿਲ ਮਿਸ਼ਰਾ ਨੇ ਕਿਹਾ ਵਿਦੇਸ਼ੀ ਅਖਬਾਰਾਂ ਦੇ ਵਿੱਚ ਫੋਟੋ ਲਾ ਕੇ, ਤੇ ਇਹ ਸਰਕਾਰੀ ਸਕੂਲ ਦਾ ਨਹੀਂ, ਇਹ ਫੋਟੋ ਤੁਸੀਂ ਪ੍ਰਾਈਵੇਟ ਸਕੂਲ ਦਾ ਲਾਇਆ। ਕਹਿੰਦੇ ਜੀ ਨਿਊਯਾਰਕ ਟਾਈਮਸ ਦੇ ਵਿੱਚ ਅੱਜ ਹੀ ਵੇਖੋ ਸਾਡੀ ਛਪੀ ਸੀ ਫੋਟੋ, ਤੇ ਅੱਜ ਹੀ ਇਹਨਾਂ ਤੋਂ ਜਰਿਆ ਨਹੀਂ ਗਿਆ। ਵੇਖ ਲਓ ਕਿੰਨੇ ਮਾੜੇ ਬੰਦੇ ਹੈਗੇ ਆ ਭਾਰਤੀ ਜਨਤਾ ਪਾਰਟੀ ਵਾਲੇ, ਕਿਉਂਕਿ ਉਹਨਾਂ ਨੇ ਸਾਫ਼ ਕਿਹਾ, ਉਹਨਾਂ ਆਖਿਆ ਕਿ ਚੜ੍ਹਤ ਜਰੀ ਨਹੀਂ ਜਾਂਦੀ, ਮੱਚ ਨਾ ਰੀਸ ਕਰ। ਤੇ ਇਹ ਮਤਲਬ ਕਿ ਉਧਰੋਂ ਕਪਿਲ ਮਿਸ਼ਰਾ ਕਹਿੰਦਾ ਕਿ ਯਾਰ ਝੂਠ ਨਾ ਬੋਲੋ, ਇਹ ਤੇ ਪ੍ਰਾਈਵੇਟ ਸਕੂਲ ਦੀ ਫੋਟੋ ਆ। ਤਾਂ ਉਸ ਤੋਂ ਬਾਅਦ ਫਿਰ ਸਿਸੋਦੀਆ ਦੇ 3 ਟਵੀਟ ਆਉਂਦੇ ਆ। 11 ਵਜੇ ਸੰਜੇ ਸਿੰਘ ਪ੍ਰੈਸ ਕਾਨਫਰੰਸ ਕਰਦੇ ਆ, ਕਹਿੰਦੇ ਕਿ ਮੋਦੀ ਜੀ ਕੇਜਰੀਵਾਲ ਨੂੰ ਰੋਕ ਨਹੀਂ ਪਾਉਣਗੇ। ਉਹ ਵੀ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਆ। ਫਿਰ ਸੰਜੇ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਅੱਜ ਕੱਲ ਨੀਂਦ ਨਹੀਂ ਆਉਂਦੀ, ਦਿੱਲੀ ਮਾਡਲ ਦੁਨੀਆ ਭਰ ਦੇ ਵਿੱਚ ਲੋਕਪ੍ਰਿਯ ਹੋ ਰਿਹਾ ਹੈ। ਫਿਰ ਵਾਰੀ ਆਈ ਭਾਰਤੀ ਜਨਤਾ ਪਾਰਟੀ ਦੀ, ਉਹ ਕਹਿੰਦੇ ਖਲੋ ਜੋ ਅਸੀਂ ਦੱਸਦੇ ਹਾਂ ਤੁਹਾਨੂੰ। ਉਹਨਾਂ ਨੇ ਪੁਤਲੇ ਫੋਲਣੇ ਸ਼ੁਰੂ ਕਰ ਦਿੱਤੇ। ਸ਼ਰਾਬ ਪਾਲਿਸੀ ਜਿਹਨੂੰ ਲੈ ਕੇ ਰੇਡ ਹੋਈ ਹੈ, ਤਾਂ ਉਹਨਾਂ ਨੇ ਉਹਦੀਆਂ ਕਮੀਆਂ ਪੇਸ਼ੀਆਂ ਊਣਤਾਈਆਂ ਸਾਰੀਆਂ ਗਣਾਉਣੀਆਂ ਸਟਾਰਟ ਕਰ ਦਿੱਤੀਆਂ, ਤੇ ਇੱਥੋਂ ਤੱਕ ਕਿਹਾ ਕਿ ਝੂਠ ਬੋਲਣ ਦੇ ਵਿੱਚ ਤੇ ਮਾਸਟਰ ਡਿਗਰੀ ਕਰ ਲਈ ਨੇ। ਨਿਊਯਾਰਕ ਟਾਈਮਸ ਦੇ ਵਿੱਚ ਵੀ ਕਹਿੰਦੇ ਕਿ ਪੇਡ ਨਿਊਜ਼ ਛਪਾਈ ਬੈਠੇ ਆ ਪੱਟੂ। ਪਰ ਦੇਰ ਸ਼ਾਮ ਇਸ ਗੱਲ ਦੀ ਉੱਥੋਂ ਪੁਸ਼ਟੀ ਹੋ ਗਈ ਕਿ ਇਹ ਪੇਡ ਨਿਊਜ਼ ਨਹੀਂ ਸੀਗੀ, ਸਟੋਰੀ ਸੀਗੀ। ਹੁਣ ਸਟੋਰੀ ਕਿੱਦਾਂ ਲੱਗੀ ਹੈ, ਕਿੱਦਾਂ ਨਹੀਂ ਲੱਗੀ, ਇਹਦੇ ਬਾਰੇ ਹਾਲੇ ਆਪਾਂ ਕੁਝ ਕਹਿ ਨਹੀਂ ਸਕਦੇ। ਤਾਂ ਸਿਸੋਦੀਆ ਦੇ ਘਰ ਦੇ ਮੂਹਰੇ ਫਿਰ 144 ਲੱਗ ਜਾਂਦੀ ਹੈ। 1:30 ਵਜੇ ਦੇ ਕਰੀਬ ਇਹ ਖਬਰ ਆ ਜਾਂਦੀ ਹੈ। ਫਿਰ ਰਾਘਵ ਚੱਡਾ ਨੇ ਕਿਹਾ ਕਿ ਜੇਕਰ ਪੇਡ ਨਿਊਜ਼ ਹੁੰਦੀ ਤਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਰੋਜ਼ ਫਰੰਟ ਪੇਜ ਤੇ ਜਾਂਦੀ, ਮਤਲਬ ਕਿ ਉਦੋਂ ਤੱਕ ਉਹ ਝਗੜਾ ਛਿੜ ਚੁੱਕਾ ਸੀਗਾ। ਫਿਰ ਚੀਫ ਸੈਕਟਰੀ ਦੀ ਰਿਪੋਰਟ ਦੇ ਵਿੱਚ ਸਿਸੋਦੀਆ ਦਾ ਕਿਉਂਕਿ ਨਾਮ ਸੀ, ਤੇ ਚਰਚਾ ਚੱਲੀ ਕਿ ਕੀ FIR ਦੇ ਵਿੱਚ ਨਾਮ ਹੋਏਗਾ। ਤਾਂ ਦੇਰ ਸ਼ਾਮ ਇਹ ਖਬਰ ਵੀ ਆ ਗਈ ਕਿ ਨਾਮ ਸਿਸੋਦੀਆ ਦਾ ਹੈ। ਤਾਂ ਹੁਣ ਕੁੱਲ ਮਿਲਾ ਕੇ ਕਹਿ ਲਓ ਕਿ ਬੇਸ਼ੱਕ ਅਰਵਿੰਦ ਕੇਜਰੀਵਾਲ ਨੇ, ਭਗਵੰਤ ਮਾਨ ਨੇ, ਰਾਘਵ ਚੱਡਾ ਨੇ, ਜਾਂ ਬਹੁਤ ਵੱਡੀ ਜਿਹੜੀ ਇਹਨਾਂ ਦੀ ਲੀਡਰਸ਼ਿਪ ਹੈ, ਸਾਰਿਆਂ ਨੇ ਇਸ ਚੀਜ਼ ਨੂੰ ਬਦਲਾਖੋਰੀ ਦੱਸਿਆ। ਪਰ ਮਨੀਸ਼ ਸਿਸੋਦੀਆ ਤੇ ਗ੍ਰਿਫਤਾਰੀ ਦੀ ਤਲਵਾਰ ਜਿਹੜੀ ਹੈ ਉਹ ਲਟਕ ਰਹੀ ਹੈ। ਹੁਣ ਇੱਕ ਪਾਸੇ ਮਾਡਲ ਹੈ ਤੇ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਹੈ ਕਿ ਉਹ ਲੋਕ ਨੇ ਜਿਨ੍ਹਾਂ ਨੇ ਇਹ ਮਾਡਲ, ਜਿਵੇਂ ਆਂਦੇ ਆ ਨਾ ਕਿ ਇਹਨਾਂ ਹਥਿਆਰਾਂ ਨਾਲ ਤੇ ਕਾਤੀਆਂ ਮੈਂ ਖੇਡ ਕੇ ਛੱਡ ਚੁੱਕਾ ਹਾਂ ਨਾ, ਖੇਡ ਕੇ ਬਹੁਤ ਪੁਰਾਣੇ ਹੋ ਚੁੱਕੇ ਆ। ਤਾਂ ਇਹ ਮਾਡਲ ਖੇਡਣ ਵਾਲੇ ਤੇ ਬਹੁਤ ਪੁਰਾਣੇ ਖਿਡਾਰੀ ਜੀ, ਇਹ ਜਿਹੜੇ ਹੈਗੇ ਨੇ ਗੁਜਰਾਤ ਮਾਡਲ ਵਾਲੇ। ਤਾਂ ਇੱਕ ਪਾਸੇ ਦਿੱਲੀ ਮਾਡਲ, ਦੂਜੇ ਪਾਸੇ ਗੁਜਰਾਤ ਮਾਡਲ। ਉਹ ਕਹਿੰਦੇ ਬਚ ਕੇ ਨਾ ਜਾਣੇ ਪਾਏਗਾ, ਕਿਉਂਕਿ ਉਹ ਗੁਜਰਾਤ ਦੇ ਵਿੱਚ ਦਸਤਕ ਦੇ ਰਿਹਾ, ਹਿਮਾਚਲ ਚ ਆ ਰਿਹਾ। ਕਾਂਗਰਸ ਕਹਿੰਦੀ ਹੈ ਕਿ ਸਾਡੀ ਖੇਡ ਵਿਗਾੜ ਰਿਹਾ ਕੇਜਰੀਵਾਲ। ਕੁਝ ਲੋਕ ਕਹਿ ਰਹੇ ਆ ਕਿ ਏਦਾਂ ਕਰਕੇ ਕੇਜਰੀਵਾਲ ਨੂੰ ਹਵਾ ਦਿੱਤੀ ਜਾ ਰਹੀ ਹੈ, ਪਰ ਉਹ ਕਹਿੰਦੇ ਕਿ ਨਹੀਂ, ਸਾਡੇ ਨਾਲ ਤੇ ਭੈੜੇ ਬਦਲਾਖੋਰੀ ਹੋ ਰਹੀ ਹੈ। ਹੁਣ ਕੀ ਹੋ ਰਿਹਾ ਪਤਾ ਨਹੀਂ, ਪਰ ਹਾਲ ਦੀ ਘੜੀ ਤਲਾਸ਼ੀ ਹੋ ਰਹੀ ਹੈ।